असलकुम गुड मॉर्निंग सोहणियो गुड मॉर्निंग लो भी सोहणियो देख लवो अल्लाह ताला दी कुदरत के टैंपरेचर सुबह -1 सी और बहुत शदीद ठंडक सी और हुण 3 डिग्री हो गया वे और नाल ही धुप निकल आई है पर सर्दी की शिद्दत बरकरार है कि इस भुलेखे च ना रहियो कि सर्दी मुक गई है। सर्दी हले बदस्तूर मौजूद है। ਤੇ ਬਸ ਅਸੀਂ ਜਿਹੜਾ ਰੂਟੀਨ ਦਾ ਐਵੇਂ ਹੀ ਵਾਲਾ ਐਵੇਂ ਹੀ ਬਸ ਇੱਕ ਚੱਕਰ ਲਾਣ ਬਾਹਰ ਨਿਕਲ ਆਏ ਆ। ਐਵੇਂ ਤੇ ਨਹੀਂ ਕਹਿ ਸਕਦੇ ਅਸੀਂ ਕੱਲ ਜਿਹੜੀ ਆਪਣੀ ਬਿੰਗ ਬਾਹਰ ਕੱਢੀ ਸੀ ਨਾ ਉਹਨੂੰ ਅੰਦਰ ਕਰਨਾ ਵੇ। ਕੱਲ ਮੈਂ ਭੁੱਲ ਗਈ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਸੀ, ਠੰਡਕ ਇੰਨੀ ਜ਼ਿਆਦਾ ਸੀ, ਉਹ ਬਾਹਰ ਤੇ ਕੱਢ ਦਿੱਤੀ, ਫਿਰ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ ਸੀ ਕੱਲ। ਤੇ ਮੈਂ ਕਿਹਾ ਲੋ ਬਈ ਇਹ ਤੇ ਗੱਲ ਵੱਧ ਗਈ ਹੈ, ਪਰ ਸ਼ੁਕਰ ਹੈ ਥੋੜੀ ਦੇਰ ਹੋ ਕੇ ਬਰਫ਼ਬਾਰੀ ਨਾ ਫਿਰ ਰੁਕ ਗਈ। ਉਸ ਤੋਂ ਬਾਅਦ ਹਿੰਮਤ ਹੀ ਨਹੀਂ ਪਈ ਕਿ ਅਸੀਂ ਬਾਹਰ ਇਹਨੂੰ ਨਿਕਲੀਏ, ਇਹਨੂੰ ਕੱਢੀਏ। ਤੇ ਹੁਣ ਅਸੀਂ ਉਹ ਕਮਾਲ ਭਾਈ ਦੀ ਮਿਹਰਬਾਨੀ ਹੈ ਕਮਾਲ ਭਾਈ ਦੀ ਮਿਹਰਬਾਨੀ ਕਰੋ ਰੋਡ ਤੋਂ ਹਟਾ ਕੇ ਨਾ ਬਿਨ ਇੱਥੇ ਰੱਖ ਦਿੱਤੀ ਹੈ। सर्दी जा रही है कि सर्दी आ रही है, ना पता चल रहा है जा रही है, ना पता चल रहा है आ रही है। ईद तो इतना अच्छा मौसम सी कि धुप निकली और बड़ा इंजॉय किया लोगों ने और 18 डिग्री तक चला गया सी, बड़ा अच्छा रहा कि एक दिन तो ठंड हैगी सी लेकिन बरसात वगैरह नहीं हुई। लेकिन भी हम फिर वही -6 टैंपरेचर जा रहा है या बहुत घट जा रहा। ਤੇ ਅਸੀਂ ਬਸ ਉਹ ਰੂਟੀਨ ਦਾ ਜਿਹੜਾ ਆਪਣਾ ਕੰਮ ਕਰ ਸ਼ੁਰੂ ਕੀਤਾ ਸੋ ਮੈਂ ਨਾਸ਼ਤਾ ਕਰ ਲਿਆ ਸੀ ਤੇ ਹੁਣ ਮੈਂ ਇੱਕ ਕੱਪ ਚਾਹ ਬਣਾਈ ਸੀ ਫਿਰ ਕਿ ਫਿਰ ਦੁਬਾਰਾ ਅਗਲੀ ਅਸੀਂ ਕਿਸ਼ਤ ਕਰਨੀ ਹੈ ਕੰਮ ਦੀ, ਉਹਦੇ ਲਈ ਥੋੜੇ ਜਿਹੇ ਅਸੀਂ ਉਹ ਜਿਹੜਾ ਨਾ ਪੈਟਰੋਲ ਪਾ ਲਈਏ। ਗੱਡੀ ਤੇ ਪੈਟਰੋਲ ਤੋਂ ਬਗੈਰ ਨਹੀਂ ਚੱਲਦੀ ਬਈ। गाड़ी को चलाना बाबू ਤੇ ਗਾੜੀ ਕੋ ਚਲਾਣਾ ਬਾਬੂ ਉਹਦੀ ਪੈਟਰੋਲ ਪਾਣਾ ਪੈਂਦਾ ਵੇ। ਤੇ ਚਲੋ ਜੀ ਅਸੀਂ ਨਾਲ ਕਟਿੰਗ ਕਰਨੇ ਆ ਤੇ ਨਾਲ ਤੁਹਾਡੇ ਨਾਲ ਗੱਲ ਕਰਨੇ ਆ। ਲੋ ਜੀ ਕੰਮ ਸ਼ੁਰੂ ਹੋਣ ਲੱਗਾ ਹੈ, ਬਾਹਾਂ ਅਸੀਂ ਟੁੰਗ ਲਈਆਂ ਨੇ ਤੇ ਅਸੀਂ ਕਹਿੰਦੇ ਕੰਮ ਸ਼ੁਰੂ ਕਰਨ ਲੱਗੇ ਆ। ਪਰ ਐਵੇਂ ਕਿ ਅੱਜ ਕੁਝ ਖਾਣ ਪਕਾਉਣ ਦਾ ਐਸਾ ਸਿਲਸਿਲਾ ਨਹੀਂ ਹੈ ਕਿਉਂਕਿ ਰਾਫੀ ਹਾਊਸ ਤੋਂ ਸਾਨੂੰ ਸਵੇਰ ਫੋਨ ਆ ਗਿਆ ਕਿ ਆ ਜਾਓ ਬਈ दाल चौल पकड़ लगे इकट्ठे ही खाना खावांगे। ਅਸੀਂ ਕਿਹਾ ਚਲੋ ਠੀਕ ਹੈ, ਲੇਕਿਨ ਇਹ ਜਿਹੜਾ ਫਰੂਟ ਪਿਆ ਸੀ ਇੰਨੇ ਦਿਨ ਦਾ ਮੈਂ ਕਿਹਾ ਚਲੋ ਥੋੜੀ ਜਿਹੀ ਫਰੂਟ ਚਾਟ ਬਣਾ ਲਵਾਂ ਕਿਉਂਕਿ ਹੁਮਾਸ ਜਿਹੜਾ ਵੀ ਵੈਸੇ ਫਰੂਟ ਨਹੀਂ ਖਾਂਦਾ ਹੈ। ਜਦੋਂ ਮੈਂ ਮਤਲਬ ਉਹਨੂੰ ਰੱਖ ਦੇਵਾਂ ਕੇਲਾ ਜਾਂ ਕੁਛ ਤਾਂ ਖਾਏਗਾ ਨਹੀਂ, ਪਰ ਐਵੇਂ ਕਿ ਜੇ ਫਰੂਟ ਚਾਟ ਬਣ ਜਾਵੇ ਤਾਂ ਖਾ ਲੈਂਦਾ ਵੇ। ਤੇ ਇਸ ਤੋਂ ਫਿਰ ਮੈਂ ਸੋਚਿਆ ਕਿ ਚਲੋ ਇਹ ਇੰਨੀ ਜੀ ਬਣਾ ਲੈਣੀ ਹੈ ਕਿ ਚਲੋ ਉੱਠੇਗਾ ਨਾ ਤਾਂ ਉਹਨੂੰ ਮੈਂ ਥੋੜੀ ਜਿਹੀ ਫਰੂਟ ਚਾਟ ਦੇ ਦੇਵਾਂਗੀ, ਫਿਰ ਸ਼ਾਮ ਨੂੰ ਉੱਥੇ ਜਾ ਕੇ ਖਾਣਾ ਖਾ ਲਾਂਗੇ। ਇਸ ਤਰ੍ਹਾਂ ਫਰੂਟ ਜਿਹੜਾ ਨਾ ਖਰਾਬ ਵੀ ਨਹੀਂ ਹੋਏਗਾ ਔਰ ਚਲੋ ਉਹਨੂੰ ਫਿਰ ਖਾਣ 'ਚ ਆ ਜਾਏਗਾ। ਇਸ ਤਰ੍ਹਾਂ ਉਹ ਖੁਦ ਤੋਂ ਨਹੀਂ ਉਠਾ ਕੇ ਖਾਂਦਾ। ਇਹ ਬੜਾ ਮਸਲਾ ਹੈ। ਇਹ ਮਸਲੇ ਜਿਹੜੇ ਨਾ ਮਾਵਾਂ ਦੇ, ਇਹ ਕੋਈ ਛੋਟੇ ਬੱਚਿਆਂ ਦੇ ਨਾਲ ਨਹੀਂ ਹੁੰਦੇ, ਵੱਡੇ ਬੱਚਿਆਂ ਦੇ ਵਿੱਚ ਵੀ ਇਹ ਜਿਹੜੀਆਂ ਆਦਤਾਂ ਮੌਜੂਦ ਹੁੰਦੀਆਂ ਨੇ ਕਿ ਫਿਰ ਉਹਨਾਂ ਲਈ ਕੁਛ ਨਾ ਕੁਛ ਕਰਨਾ ਹੀ ਪੈਂਦਾ ਵੇ। ਤੇ ਫਰੂਟ ਚਾਟ ਦਾ ਤੁਸੀਂ ਮੈਨੂੰ ਬਸ ਇੱਕ ਗੱਲ ਦੱਸੋ ਸਾਰੇ ਕਿ ਤੁਸੀਂ ਫਰੂਟ ਚਾਟ ਜਿਵੇਂ सब के घर च बनती एक आम जी चीज़ है, ऐसे कोई ये बड़ी वैरायटी होने बड़ी वैरायटी आ गई है, क्रीम पा के भी बनन लग गया है, होर भी बहुत तरीक़े नाल। पर तुसीं मैनूं ये दसो कि तुसीं बचपन च खाधी है और बचपन च खाधी है इहदा नां की सी ते किस नां तो मतलब किस नाम से पुकारूं क्या नाम है तुम्हारा क्यों तुम को देखते ही दिल खो गया हमारा किस नाम से पुकारूं क्या नाम। तो दसो भाई किस नाम से पुकारूं। मैं तुहानूं अपना एक दस रही कि ਅਸੀਂ बचपन में साडे भी फ्रूट चाट बनती हुंदी सी। फ्रूट चाट ਦਾ ਸੱਚੀ ਗੱਲ ਹੈ कि शायद साडे ਵੱਡਿਆਂ ਨੂੰ पता होवे, मैनूं ते ਅਸੀਂ कदी ਉਹ लफ्ज़ भी नहीं सुनिया सी कि फ्रूट चाट। ਤੇ ਸਾਡੇ ਇਸ ਤਰ੍ਹਾਂ ਕਹਿੰਦੇ ਹੁੰਦੇ ਸਨ ਕਿ ਜਦੋਂ ਅਕਸਰ ਫਰੂਟ ਜਿਵੇਂ ਹੋ ਗਿਆ 2-3 ਕਿਸਮ ਦਾ ਆ ਗਿਆ ਤੇ ਕਹਿਣਾ ਕਿ ਉਹ ਵੀ ਜ਼ਿਆਦਾਤਰ ਸਰਦੀਆਂ ਵਿੱਚ ਕਿੰਨੂ ਸ਼ਿੰਨੂ ਆਉਂਦੇ ਹੁੰਦੇ ਸਨ ਨਾ, ਤੇ ਉਹ ਲਫ਼ਜ਼ ਕਿਹਾ ਜਾਂਦਾ ਸੀ ਕਿ ਪਤਕੁੰਨੀ ਬਣਾ ਲਓ ਪਤਕੁੰਨੀ ਬਣਾ ਲਓ। ਤੇ ਪਤਕੁੰਨੀ ਦਾ ਲਫ਼ਜ਼ ਮੈਂ ਸੁਣਿਆ ਤੇ ਇਸ ਤੋਂ ਫਿਰ ਬਣਾ ਕੇ ਇਸ ਤਰ੍ਹਾਂ ਕਰਕੇ ਲੋਕ ਪਾ ਕੇ ਥੋੜ੍ਹਾ ਜਿਹਾ ਜੂਸ ਵੂਸ ਪਾ ਕੇ ਕਿੰਨੂ ਦਾ ਔਰ ਬਣਾ ਕੇ ਖਾ ਲੈਂਦੇ ਹੁੰਦੇ ਸਨ। ਮੇਰੇ ਤਾਂ ਫਰਿਸ਼ਤਿਆਂ ਨੂੰ ਵੀ ਖਬਰ ਨਹੀਂ ਸੀ ਕਿ ਇਹਨੂੰ ਫਰੂਟ ਚਾਟ ਕਹਿੰਦੇ ਨੇ। ਜਦੋਂ ਮੇਰੀ ਸ਼ਾਦੀ ਹੋਈ ਨਾ ਤੇ ਹੈਦਰਾਬਾਦ ਮੈਂ ਗਈ, ਉੱਥੇ ਮੇਰੇ ਹਸਬੈਂਡ ਦੇ ਦੋਸਤ ਨੇ, ਉਹਨਾਂ ਦੇ ਘਰ ਮੈਂ ਗਈ ਤੇ ਉਹਨਾਂ ਦੀ ਮਿਸਿਸ ਨੇ ਕਿਹਾ ਕਿ ਮੈਂ ਫਰੂਟ ਚਾਟ ਖਾਊਗੀ, ਫਰੂਟ ਚਾਟ ਲੈ ਕੇ ਆऊँ।
मैं इन्नी हैरान हुई कि हाले फ्रूट चाट की शै होंदी है। मैं बिल्कुल चुप करके ऐसा सहम के बैठ गई कि पता नहीं की शै आ जानी है। तो वो जो लैके आए तो वो जो मैं देखिया है, मैं क्या इनू तो साढ़े घर पतकुन्नी कहते हैं। तो मैनू अज तक अपनी हिमाकत याद है कि बिल्कुल वाकई बिल्कुल पता नहीं सी कि फ्रूट चाट इस मूली का नाम है। तो ਹੁਣ ਤਾਂ ਖੈਰ ਇੱਕ ਆਮ ਇੱਕ ਡਿਸ਼ ਕਹਿ ਲਓ, ਮਤਲਬ ਜੋ ਵੀ ਹੈ ਕਿ ਬਾਜ਼ਾਰਾਂ 'ਚ ਵੀ ਲੋਕ ਜਾਂਦੇ ਨੇ ਖਾਂਦੇ ਨੇ, ਘਰਾਂ 'ਚ ਵੀ ਬਣਦੀ ਹੈ। ਲੇਕਿਨ ਉਸ ਜ਼ਮਾਨੇ ਵਿੱਚ ਇਸ ਕਿ ਜ਼ਿਆਦਾਤਰ ਫਰੂਟ ਜਿਹੜਾ ਹੈ ਨਾ ਇਸ ਤਰ੍ਹਾਂ ਹੀ ਖਾ ਲਿਆ ਜਾਂਦਾ ਸੀ ਕਿ ਜਿਹੜਾ ਸੀਜ਼ਨ ਦਾ ਫਰੂਟ ਆਉਂਦਾ ਸੀ ਨਾ ਉਹ ਫਿਰ ਇਸ ਤਰ੍ਹਾਂ ਹੀ ਬਸ ਫਰੂਟ ਆਉਂਦਾ ਸੀ, ਸਭ ਇੱਕ ਇੱਕ ਦੋ ਦੋ ਚੀਜ਼ ਖਾਓ ਔਰ ਮੁਕਾ ਦਿਓ। ਕਿਉਂਕਿ ਬਹੁਤ ਜ਼ਿਆਦਾ ਫਰਿੱਜ ਵਗੈਰਾ ਹੁੰਦੇ ਨਹੀਂ ਸਨ ਲੋਕਾਂ ਕੋਲ ਕਿ ਵੀ ਬਹੁਤ ਜ਼ਿਆਦਾ ਚੀਜ਼ਾਂ ਸੰਭਾਲ ਕੇ ਰੱਖਣ। ਇਸ ਤੋਂ ਫਿਰ ਜਲਦੀ ਜਲਦੀ ਵਿੱਚ ਇਸੇ ਫਰੂਟ ਖਾ ਲਿਆ ਜਾਂਦਾ ਸੀ। ਅੰਬ ਜਿਹੜੇ ਖਾਧੇ ਜਾਂਦੇ ਸਨ ਨਾ, ਉਹ ਅੰਬ ਵੱਡੀ ਸਾਰੀ ਇੱਕ ਬਾਲਟੀ ਵਿੱਚ ਨਾ ਅੰਬ ਭਿਓ ਦਿੱਤੇ ਜਾਂਦੇ ਸਨ। ਕੁਛ ਖੁੱਲ੍ਹੇ ਬਰਤਨ 'ਚ ਬਾਲਟੀਆਂ ਹੀ ਹੁੰਦੀਆਂ ਸਨ ਉਸ ਜ਼ਮਾਨੇ ਵਿੱਚ, ਅਤੇ ਅੰਬ ਨੂੰ ਨਾ ਭਿਓ ਦਿੱਤਾ ਜਾਂਦਾ ਸੀ। ਔਰ ਉਸ ਤੋਂ ਬਾਅਦ ਅਗਰ ਬਰਫ਼ ਦਸਤਿਆਬ ਹੁੰਦੀ ਸੀ ਅਤੇ ਫਿਰ ਥੋੜ੍ਹੀ ਜਿਹੀ ਬਰਫ਼ ਵੀ ਪਾ ਦਿੱਤੀ ਜਾਂਦੀ ਸੀ ਕਿ ਬਈ ਥੋੜ੍ਹੇ ਜਿਹੇ ਠੰਡੇ ਹੋ ਜਾਣ, ਕਿਉਂਕਿ ਗਰਮ ਗਰਮ ਫਿਰ ਮਜ਼ਾ ਨਹੀਂ ਆਉਂਦਾ ਸੀ। ਬਾਜ਼ਾਰ ਤੋਂ ਜਦੋਂ ਤੁਸੀਂ ਕੋਈ ਵੀ ਫਰੂਟ ਲੈ ਕੇ ਆਉਂਦੇ ਸੋ ਗਰਮੀਆਂ ਦਾ ਝੁਲਸਿਆ ਹੋਇਆ ਹੁੰਦਾ ਸੀ ਵਿਚਾਰਾ, ਗਰਮੀ ਪੈ ਕੇ ਠੇਲਿਆਂ ਦੇ ਉੱਪਰ। ਅਤੇ ਉਹ ਫਿਰ ਨਾ ਅਗਰ ਬਰਫ਼ ਦਸਤਿਆਬ ਹੁੰਦੀ ਸੀ, ਥੋੜ੍ਹੀ ਬਰਫ਼ ਨਹੀਂ ਤਾਂ ਪਾਣੀ 'ਚ ਥੋੜ੍ਹੀ ਦੇਰ ਨੂੰ ਠੰਡੇ ਪਾਣੀ 'ਚ ਭਿਓ ਦਿੱਤਾ ਜਾਂਦਾ ਸੀ ਅੰਬਾਂ ਨੂੰ ਕਿ ਉਹਨਾਂ ਦੀ ਗਰਮੀ ਖਤਮ ਹੋ ਜਾਏ, ਖਾਣ 'ਚ ਮਜ਼ੇਦਾਰ ਲੱਗਣ। ਔਰ ਫਿਰ ਉਸਨੂੰ ਅੰਬ ਨੂੰ ਜਿਹੜਾ ਨਾ ਇਸ ਤਰ੍ਹਾਂ ਨਰਮ ਕਰਕੇ ਨਾ, ਦੇਸੀ ਅੰਬ ਹੁੰਦੇ ਸਨ ਉਸ ਜ਼ਮਾਨੇ 'ਚ ਜ਼ਿਆਦਾ, ਅਤੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਨਰਮ ਕਰਕੇ ਨਾ ਉਹਨਾਂ ਨੂੰ ਫਿਰ ਖਾਧਾ ਜਾਂਦਾ ਸੀ ਚੂਪ ਚੂਪ ਕੇ। ਸਾਰੇ ਲੋਕ ਮੰਜੀਆਂ 'ਤੇ ਬੈਠ ਜਾਂਦੇ ਹੁੰਦੇ ਸਨ ਕਿ ਆ ਜਾਓ ਬਈ ਸਾਰੇ ਅੰਬ ਚੂਪੀਏ। ਅਤੇ ਉਹ ਫਿਰ ਅੰਬ ਚੂਪ ਕੇ ਅਤੇ ਫਿਰ ਇਸ ਤਰ੍ਹਾਂ ਛਿਲਕੇ ਰੱਖੀ ਜਾਣੇ, ਸਭ ਦੇ ਮੂੰਹ ਲਿਪੜੇ ਹੁੰਦੇ ਸਨ। ਕਿਸੇ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਮੇਰੀਆਂ ਇੱਧਰੋਂ ਰਾਲਾਂ ਵਗ ਰਹੀਆਂ ਨੇ ਅਤੇ ਉੱਧਰੋਂ ਵਗ ਰਹੀਆਂ ਨੇ। ਲੋਕ ਬੜੇ ਮਜ਼ੇ ਦੇ ਨਾਲ ਅੰਬ ਨੂੰ ਚੂਪਦੇ ਸਨ, ਪੂਰਾ ਭਰਪੂਰ ਲੁਤਫ ਉਠਾਉਂਦੇ ਸਨ। ਔਰ ਐਸਾ ਕਿਹਾ ਜਾਂਦਾ ਸੀ ਕਿ ਜਿਵੇਂ ਕਿ ਅੰਬ ਨਾਲ ਜੇ ਅਗਰ ਮੂੰਹ ਨਾਲ ਲਿਬੜੇ ਤਾਂ ਅੰਬ ਦਾ ਮਜ਼ਾ ਕੀ ਹੈ ਕਿ ਅਗਰ ਉਹਨੂੰ ਚੂਪਦੇ ਹੋਏ ਤੁਹਾਡਾ ਮੂੰਹ ਹੀ ਨਾ ਲਿਬੜੇ। ਅਤੇ ਇਸ ਤਰ੍ਹਾਂ ਫਿਰ ਉਹ ਅੰਬ ਖਾਧਾ ਜਾਂਦਾ ਸੀ ਮੰਜੀਆਂ 'ਤੇ ਬੈਠ ਕੇ। ਔਰ ਫਿਰ ਆਖਰ ਵਿੱਚ ਜਦੋਂ ਮਹਿਫਲ ਬਰਖਾਸਤ ਹੁੰਦੀ ਸੀ ਨਾ, ਉਦੋਂ ਫਿਰ ਕੀ ਕਹਿੰਦੇ ਨੇ ਛਿਲਕੇ ਵਗੈਰਾ ਇਕੱਠੇ ਕਰਕੇ ਫਿਰ ਉਹ ਸੁੱਟ ਦਿੱਤੇ ਜਾਂਦੇ ਸਨ। ਅਤੇ ਇਸ ਤਰ੍ਹਾਂ ਹੋ ਜਾਂਦਾ ਸੀ। ਚਲੋ ਇੰਨਾ ਕਾਫੀ ਹੈ, ਖਾਸਾ ਡੋਂਗਾ ਭਰ ਗਿਆ ਅਤੇ ਮੇਰੀ ਤੋਂ ਕਦ ਸੇ ਜ਼ਿਆਦਾ ਬਣ ਗਈ ਹੈ। ਅਤੇ ਚਲੋ ਜੀ ਅਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਪਾ ਦਿੰਦੇ ਹਾਂ ਨਮਕ ਔਰ ਥੋੜ੍ਹੀ ਕਾਲੀ ਮਿਰਚ। ਫਰੂਟ ਚਾਟ ਵਿੱਚ ਲੋਕ ਚਾਟ ਮਸਾਲਾ ਵੀ ਪਾਉਂਦੇ ਨੇ, ਕਰੀਮਸ ਵੀ ਪਾਉਣ ਲੱਗ ਗਏ ਨੇ, ਹੁਣ ਤਾਂ ਕਾਫੀ ਚੀਜ਼ਾਂ ਪੈਂਦੀਆਂ ਨੇ। ਪਰ ਮੈਂ ਜਿਹੜਾ ਬਣਾਉਂਦੀ ਹਾਂ ਨਾ ਉਹ ਬਿਲਕੁਲ ਇਸ ਤਰ੍ਹਾਂ ਨਮਕ ਔਰ ਕਾਲੀ ਮਿਰਚ ਦੇ ਨਾਲ ਬਣਾਉਂਦੀ ਹਾਂ। ਕਾਲੀ ਮਿਰਚ ਮੈਂ ਜ਼ਿਆਦਾ ਪਾਉਂਦੀ ਹਾਂ, ਮੈਨੂੰ ਬਹੁਤ ਅੱਛੀ ਲੱਗਦੀ ਹੈ। ਲੇਕਿਨ ਪਹਿਲੇ ਜਦੋਂ ਮੇਰੇ ਬੱਚੇ ਛੋਟੇ ਸਨ ਮੈਂ ਫਰੂਟ ਚਾਟ ਬਣਾਉਣੀ ਹੁੰਦੀ ਸੀ, ਉਹ ਰਮਜ਼ਾਨ ਵਿੱਚ ਤਾਂ ਸਪੈਸ਼ਲੀ ਬਣਦੀ ਹੁੰਦੀ ਸੀ। ਔਰ ਅਗਰ ਰਮਜ਼ਾਨ ਗਰਮੀਆਂ 'ਚ ਆਉਂਦੇ ਸਨ ਨਾ ਅਤੇ ਉਦੋਂ ਫਿਰ ਟੈਂਗ ਦਾ ਅਸੀਂ ਇਸਤੇਮਾਲ ਕਰਨੇ ਹੁੰਦੇ ਸਾਂ ਕਿ ਟੈਂਗ ਵਿੱਚ ਔਰੇਂਜ ਜੂਸ ਦੀ ਜਗ੍ਹਾ ਟੈਂਗ ਪਾ ਲਿਆ ਜਾਂਦਾ ਸੀ। ਲੇਕਿਨ ਹੁਣ ਇਹ ਵੀ ਕਿ ਫਰੈਸ਼ ਜੂਸ ਮਿਲ ਜਾਂਦਾ। ਮੈਂ 3 ਮੇਰੇ ਕੋਲ ਪਏ ਸਨ, ਉਹ ਮੈਂ ਫਰੈਸ਼ ਜੂਸ ਇਹਦਾ ਦੇਖ ਲਓ ਕਿੱਡਾ ਜ਼ਬਰਦਸਤ ਲੱਗ ਰਿਹਾ, ਕਲਰ ਵੀ ਬੜਾ ਪਿਆਰਾ, ਖੁਸ਼ਬੂ ਜਿਹੜੀ ਹੈ ਨਾ ਇਹਦੀ ਬੜੀ ਅੱਛੀ ਆਉਂਦੀ ਹੈ। ਇਹਦੇ ਵਿੱਚ ਸ਼ਾਮਿਲ ਕਰ ਦਿੱਤਾ। ਅਤੇ ਚਲੋ ਜੀ ਅਸੀਂ ਜਿਹੜਾ ਇਹਨੂੰ ਥੋੜ੍ਹਾ ਜਿਹਾ ਮਿਕਸ ਕਰ ਦਾਂਗੇ। ਇਸ ਬੜੀ ਅੱਛੀ ਜੀ ਸਾਡੀ ਫਰੂਟ ਚਾਟ ਬਗੈਰ ਚੀਨੀ ਦੇ। ਪਹਿਲੇ ਮੈਂ ਦੱਸਣ ਲੱਗੀ ਸਾਂ ਤੁਹਾਨੂੰ ਕੋਈ ਚੀਨੀ ਥੋੜ੍ਹੀ ਜਿਹੀ ਪਾਣੀ ਹੁੰਦੀ ਸੀ, ਸ਼ਾਮਿਲ ਕਰਨੀ ਸੀ, ਲੇਕਿਨ ਹੁਣ ਮੈਂ ਚੀਨੀ ਪਾਉਣਾ ਛੱਡ ਦਿੱਤੀ ਹੈ। ਅਤੇ ਦਿਲ ਕੋ जलाना हमने छोड़ दिया फिरते थे मारे तेरी गली में प्यारे ले आना जाना हमने छोड़ दिया दिल को जलाना हमने छोड़ दिया। लो भाई दिल को जलाना हमने छोड़ दिया। बड़ी ज़बरदस्ती साड़ी जड़ी ना फ्रूट चाट तैयार हो गई है। होममेड फ्रूट चाट, सादी फ्रूट चाट, जिस तरह ਅਸੀਂ ਸਾਦੇ ਲੋਕ ਆ ਨਾ ਉਸ ਤਰ੍ਹਾਂ ਦੀ ਸਾਦੀ ਫਰੂਟ ਚਾਟ, ਕੋਈ ਛਸ਼ਕਾ ਮਸ਼ਕਾ ਨਹੀਂ ਇਹਦੇ। ਇਹ ਜਿਹੜਾ ਨਾ ਈਦ 'ਤੇ ਆਏ ਸਨ ਜਿਹੜਾ ਬੁੱਕੇ ਵਗੈਰਾ ਆਉਂਦੇ ਨੇ, ਅਸੀਂ ਲਾਏ ਸਨ, ਫੁੱਲ ਦੇ ਖਰਾਬ ਹੋ ਗਏ ਅਤੇ ਇਹ ਮੇਰੇ ਕੋਲ ਡੰਡੀਆਂ ਪਈਆਂ ਸਨ। ਅਤੇ ਮੈਂ ਸੋਚਿਆ ਕਿ ਚਲੋ ਇਹਦੀ ਅਸੀਂ ਕਾਸ਼ਤਕਾਰੀ ਕਰਕੇ ਦੇਖਦੇ ਹਾਂ। ਮੈਂ ਇੱਕ ਤਜਰਬਾ ਕਰਨੀ ਆ ਕਿ ਲਾ ਕੇ ਦੇਖਣੀ ਆ, ਸ਼ਾਇਦ ਇਹ 'ਚ ਪੌਦੇ ਨਿਕਲ ਆਉਣ। ਅਤੇ ਉਹ ਫਿਰ ਮੈਂ ਜਿਹੜਾ ਨਾ ਹੁਣ ਅੱਜ ਗਮਲਾ ਬਾਹਰੋਂ ਚੁੱਕ ਕੇ ਲੈ ਕੇ ਆਈ ਹਾਂ, ਕਿਉਂਕਿ ਮੈਂ ਰਾਤੀ ਜਿਹੜਾ YouTube 'ਤੇ ਦੇਖਿਆ ਜਾ ਕੇ ਵੀਡੀਓ, ਉਹਨਾਂ ਨੇ ਕਿਹਾ ਕਿ ਵੀ ਇਹਨੂੰ ਠੰਡ ਤੋਂ ਬਚਾਉਣਾ ਵੇ,
ਇਹਨੂੰ ਬਹੁਤੀ ਗਰਮੀ ਤੋਂ ਬਚਾਉਣਾ ਵੇ, ਇਹਨੂੰ ਅਗਰ ਮੈਂ ਕਿਹਾ ਫਿਰ ਮੈਂ ਨਾ ਹੀ ਸਮਝਾਣਾ, ਫਿਰ ਤੇ ਨਹੀਂ ਹੋ ਸਕਦਾ ਪੌਦਾ। ਇੰਨੀਆਂ ਵੀਡੀਓ ਦੇਖੀਆਂ, ਉਹ ਤੋਂ ਲੱਗਿਆ ਫਿਰ ਨਾ ਹੀ ਸਮਝਾ। ਤੇ ਉਹ ਫਿਰ ਨਾ ਨਹੀਂ ਉਹਨਾਂ ਨੇ ਇੰਨਾ ਡਰਾਇਆ ਸੀ। ਫਿਰ ਮੈਂ ਅੰਦਰ ਲੈ ਕੇ ਆਈ, ਫਿਰ ਮੈਂ ਉਹਨੂੰ ਲਿਖਿਆ ਗੂਗਲ ਭਾਜੀ ਨੂੰ ਕਿ ਬਈ ਮੇਰੀ ਗੱਲ ਤੇ ਸੁਣੋ, ਕਿ ਬਈ ਮੈਂ ਇੰਨੀ ਠੰਡ ਹੈ ਬਾਹਰ ਤੇ ਇੰਨੀ ਬਾਰਿਸ਼ ਹੈ, ਕਿਸ ਤਰ੍ਹਾਂ ਪਾਣੀ ਤੋਂ ਮੈਂ ਰੋਕਾਂਗੀ ਕਿ ਪਾਣੀ ਜ਼ਿਆਦਾ ਨਾ ਪਵੇ ਤੇ ਠੰਡ ਨਾ ਪਵੇ। ਤਾਂ ਉਹਨਾਂ ਨੇ ਫਿਰ ਗੂਗਲ ਭਾਜੀ ਨੇ ਕਿਹਾ ਕਿ ਤੁਸੀਂ ਐਸਾ ਕਰੋ, ਆਪਣਾ ਗਮਲਾ ਚੁੱਕ ਕੇ ਅੰਦਰ ਰੱਖ ਲਵੋ। ਮੈਂ ਕਿਹਾ ਠੀਕ ਹੈ ਬਈ, ਅਸੀਂ ਤੁਹਾਡੀ ਹਦਾਇਤ 'ਤੇ ਅਮਲ ਕਰਾਂਗੇ। ਹੁਣ ਮੈਂ ਜਿਹੜਾ ਨਾ ਇਹ ਬਸ ਇਸ ਤਰ੍ਹਾਂ ਹੀ ਐਵੇਂ ਇੱਕ ਹੁੰਦਾ ਨਾ ਕਿ ਇੱਕ ਸ਼ੌਕ ਹੈ ਕਿ ਬਸ ਜੇ ਚਲੋ ਅਸੀਂ ਲਾ ਕੇ ਗਰੋ ਕਰਕੇ ਦੇਖੀਏ ਤੇ ਸ਼ਾਇਦ ਗਰੋ ਹੋ ਜਾਵੇ। ਜਦੋਂ ਇਨਸਾਨ ਕੁਝ ਘਰ ਵਿੱਚ ਕਰਦਾ ਖੁਦ, ਉਹ ਜ਼ਿਆਦਾ ਅੱਛਾ ਲੱਗਦਾ ਵੇ। ਅਗਰ ਪਲਾਂਟ ਜਿਹੜਾ ਤੁਹਾਡਾ ਚੱਲ ਜਾਂਦਾ ਵੇ, ਜਿਵੇਂ ਅਸੀਂ ਆਲੂ ਲਾਏ ਸਨ ਥੋੜ੍ਹੇ ਜਿਹੇ, ਅਤੇ ਮੈਂ ਗਮਲਾ ਉਠਾ ਕੇ ਲੈ ਕੇ ਆ ਗਈ ਹਾਂ। ਹੁਣ ਮੈਂ ਇਹਨੂੰ ਇਸ ਤੋਂ ਬਾਅਦ ਜਿਹੜਾ ਨਾ ਇਹਦਾ ਮਰਹਲਾ ਹੋਣਾ ਵੇ, ਅਸੀਂ ਉਹਨੂੰ ਗਮਲੇ 'ਚ ਲਾ ਕੇ ਅੰਦਰ ਹੀ ਰੱਖ ਦੇਵਾਂਗੇ। ਫਿਰ ਦੇਖਾਂਗੇ ਸ਼ਾਇਦ ਸਾਡਾ ਕਿ ਤਜਰਬਾ ਜਿਹੜਾ ਕਾਮਯਾਬ ਹੋ। परसों मैं बड़ा शाम हो गई, अफसुदा हो गई, थोड़ा मैं रोई भी थोड़ी देर कि तुसी सारे दुआ कर दिओ। मेरी सिस्टर रहंदे ने पाकिस्तान, उन्होंने ना हाथ के उपर गर्म गर्म ऑयल गिर गया, पूरा हाथ इस तरह हो गया, बस बहुत बुरे तरीके उन्होंने हाथ जलिया। वो मैनू परसों जो कॉल आई तो मैं बड़ी परेशान हो गई। फिर उन्हें देखा, लेकिन वही है कि दूरियां के मसले होंदे ने, पर कि फिर शुक्र करने कि असी उन्होंने गल कर सकने, असी उन्होंने देख सकने, खैरियत पुछ सकने। तो इस तरह फिर आए कि बड़ा परेशानी रही। तो फिर मेरे ते और एक वो वाली उदासी वाली कैफियत आन लगी सी। फिर मैं रोई 2-4 दफ़ा। फिर मैं कहने भी इस निकलो इस फेस विचों, मैं तो उन्होंने भी परेशान कर देवांगी रो के, फिर वो भी परेशान हो जाएंगे कि बाजी इस उस फेस तो बड़ी धक्के धुक्के मार के ना फिर मैं निकली। तो फिर कुछ मैं अपने आप को किया, कुछ फिर मैंने तुहाडे कॉमेंट्स जिहड़े मिले ना, उहदे नाल फिर मैंने बड़ी खुशी मिल गई। यकीन मनो कि मैं इन्नी अफसुर्दा हो रही सा और थोड़ा अजीब जा फील कर रही सा कि बस ऐसा लग रहा सी दुनिया ही बस जिवें मुक गई है, तो अजीब जी उदासी हो जाती है। एक तो इत्थे यूके वैदर जिहड़ा वा बड़ा ही ज़ालिमा है, मौसम है आशिकाना तो होंदा है, यह मौसम ज़ालिमाना होंदा वे, तुहानूं इन्ना डिप्रैशन चले जाते हो ना तुसी। तो इस तरह फिर मैनू तुहाडे जो कॉमेंट मिले, मैं इन्नी खुश हो गई क्योंकि ईद की वजह नाल, रमज़ान की वजह नाल सारे तुहाडी सारे मैं मसरूफियत समझ रही सा कि तुसी सारे बिजी भी हो, इबादतां करनियां ने, लोगों के रोज़गार जिहड़े कोई जॉब कर रहा है, किसी का कोई टाइमिंग हो जाती है सौण की, मैं सब बिजी सन। तो वो फिर तुहानूं रियायती नंबर देने ही पे बई मैनू। रियायती नंबर दिते। उस तो बाद फिर जे कहते ईद आ गई, फिर होर रियायती नंबर देने पे। पर है कि खुशी इस गल की हुई कि वो जहाँ भी गया मेरे पास आया। यही बात अच्छी है मेरे हरजाई की। तो बई तुसी इन्ने चंगे हो ना कि तुसी इन्ने दिन की गैर हाजिर तो बस सारे आए। अनीला भी आए, अनीला ने फिर थोड़ी माजरत भी की कि बई असी वो बिजी सा, तुसी यंग लेडी, तुसी सानू जिहड़ा ना यंग लेडी सानू माफ़ कर दवे। तो वो जी हसी मजाक उन्होंने किया, उन्होंने कहा मैं जिन्ने तुहाडे व्लॉग मिस किए ने रमज़ान में, मैं सारे हुण देखांगी, तो तुसी बिल्कुल टेंशन नहीं लेना, टेंशन नॉट। तो बई फिर मेरी टेंशन काफ़ी रिलीज़ भी हो गई। फिर उस तो बाद उन्होंने कहा कि तुसी जिहड़ा मंजन दिता वे ना बनाया भी, मेरे भी यही प्रॉब्लम है, तो मैं जिहड़ा ना वो यूज़ करांगी, तो तुसी ज़रूर यूज़ करियो अनीला। क्योंकि मैं भी यूज़ किया ना, तो मेरे जो मसूड़ियाँ तो ब्लड आ रहा सी ना, कि जो मैं वो करनी सा ना कि कहते ने ब्रश करनी सा, वो फिर ब्लड आ रहा सी, तो फिर मेरे मसूड़े खासे हो रहे सन खराब। लेकिन हुण अल्लाह का शुक्र है अल्हम्दुलिल्लाह कि हुण बिल्कुल ब्लड आना बंद हो गया, बिल्कुल मैं अपना रूटीन का जो कर रही हाँ, तो बहुत बेहतरी आई है ये नाल। ज़रा कुछ उन्होंने डेंटल डॉक्टर जिहड़े ने उन्होंने सर्जरी वालिया ने सफाई भी की, लेकिन उस तो बाद भी आ रहा सी ब्लड। तो उस फिर मैनू बहुत फ़ायदा होया, दे नाल फ़ायदा होया करके मैं दोबारा बना लिया। मैं क्या कि घरेलू चीज़ां ने, यह कोई ऐसी चीज़ नहीं है कि कोई साइड इफेक्ट है कि सानू कोई परेशानी होएगी। तो बहुत बहुत शुक्रिया, तुसी इन्ने सारे कॉमेंट किए, इन्ने अनीला ने कॉमेंट किए, ये भी मज़ा आ गया कि जिन्नी उन्होंने गैर हाज़री सी उन्हें उन्होंने कॉमेंट कर दिते। तो मेरे दिल जड़ा ना गार्डन हो गया। तो इसी तरह शमा ने भी कहा कि जोड़े दोस्त होंगे ने ना, वो कि कहते हैं एक साड़ी एक याद नहीं होंगे। मैं तुम शमा का कॉमेंट पढ़ के सुनानी है जो मैंने मिल जाता वे। तो शमा ने बड़ा अच्छा कॉमेंट किया। शमा का कित्थे गया बई, मैं बड़े साम के रखनी है तुहाडे कॉमेंट जड़े ने
ये पुराने दोस्त सिर्फ लोग नहीं होते, वो हमारी ज़िंदगी की कहानी का एक खूबसूरत चैप्टर होते हैं। तो वक्त गुजर जाता है, रास्ते बदल जाते हैं, मगर यादें वही रह जाती हैं। ਜ਼ਬਰਦਸਤ ਬਈ ਸ਼ਮਾ, ਤੁਸੀਂ ਇੰਨਾ ਅੱਛਾ ਕਮੈਂਟ ਕੀਤਾ ਕਿ ਵਕਤ ਲੰਘ ਜਾਂਦਾ ਵੇ ਸਭ ਕੁਝ, ਪਰ ਉਹ ਯਾਦਾਂ ਜਿਹੜੀਆਂ ਨੇ ਉਹ ਸਾਡਾ, ਉਹ ਵਾਕਈ ਸਾਡੀ ਜ਼ਿੰਦਗੀ ਦਾ ਇੱਕ ਚੈਪਟਰ ਹੁੰਦੇ ਨੇ, ਕੁਛ ਲੋਕ ਨਹੀਂ ਹੁੰਦੇ। ਅਸੀਂ ਪਤਾ ਨਹੀਂ ਕਿੱਥੇ ਤੋਂ ਕਿੱਥੇ ਪਹੁੰਚ ਜਾਂਦੇ ਜ਼ਿੰਦਗੀ 'ਚ, ਕਿਹੜੇ ਕਿਹੜੇ ਮੁਕਾਮ ਅੱਲਾ ਨੇ ਲਿਖੇ ਹੁੰਦੇ ਨੇ, ਉੱਥੇ ਇਨਸਾਨ ਚਲਾ ਜਾਂਦਾ ਵੇ। ਪਰ ਐਸਾ ਅੱਲਾ ਪਾਕ ਦਾ ਇੱਕ ਨਿਜ਼ਾਮ ਹੈ ਕਿ ਜਿਹੜਾ ਇਹ ਕੰਪਿਊਟਰ ਫਿੱਟ ਕੀਤਾ ਨਾ ਇੱਥੇ ਅੱਲਾ ਪਾਕ ਨੇ, ਇੱਥੇ ਜਿਹੜਾ ਕੰਪਿਊਟਰ ਹੈ ਉਹ ਸਭ ਤੋਂ ਬੈਸਟ ਹੈ। ਜੇ ਵੀ ਦੁਨੀਆ ਦਾ ਕੋਈ ਕੰਪਿਊਟਰ ਜਿਹੜਾ ਹੈ ਨਾ ਅੱਲਾ ਦੇ ਬਣਾਏ ਹੋਏ ਹੈ, ਜਿਹੜਾ ਇੰਨਾ ਹਿੱਸਾ ਖੋਪੜੇ ਦੇ ਅੰਦਰ ਹੈ ਨਾ, ਉਹ ਤੋਂ ਮੁਕਾਬਲਾ ਨਹੀਂ ਕਰ ਸਕਦਾ, ਕਿਉਂਕਿ ਇਹਦੇ ਵਿੱਚ ਜਿਹੜੀਆਂ ਯਾਦਾਂ, ਜਿਹੜੇ ਕੁਛ ਉਹ ਸਮਾਈਆਂ ਹੋਈਆਂ ਨਾ, ਉਹ ਨਿਕਲ ਨਹੀਂ ਸਕਦੀਆਂ। ਬਸ ਦਫਾ ਤੁਹਾਨੂੰ ਖਾਬ ਵਿੱਚ ਆਪਣੀ ਪੁਰਾਣਾ ਕੋਈ ਚੀਜ਼ ਜਾਂ ਕਾਰ ਜਾਂ ਕੋਈ ਵੀ ਚੀਜ਼ ਨਜ਼ਰ ਆਉਂਦੀ ਹੈ ਕਿ ਤੁਹਾਡੇ ਇੰਨੀ ਤੁਸੀਂ ਵਾਬਸਤਗੀ ਤੁਹਾਡੀ ਉਸ ਚੀਜ਼ ਦੇ ਨਾਲ ਹੁੰਦੀ ਹੈ। ਅਤੇ ਇਸ ਤਰ੍ਹਾਂ ਭਾਵੇਂ ਚੀਜ਼ਾਂ ਬਦਲ ਜਾਂਦੀਆਂ ਨੇ, ਭਾਵੇਂ ਸਭ ਕੁਛ, ਲੇਕਿਨ ਤੁਹਾਡੇ ਜ਼ਿਹਨ 'ਚ ਉਸੇ ਤਰ੍ਹਾਂ ਰਹਿੰਦਾ। ਮੈਂ ਹੁਣ ਕਰਾਚੀ ਵੀ ਜਾਂਦੀ ਹਾਂ, ਸਾਡਾ ਉਹੀ ਮੁਹੱਲਾ ਵੀ ਹੁਣ ਪਤਾ ਨਹੀਂ ਉਹ ਕੀ ਦਾ ਕੀ ਬਣ ਗਿਆ। ਉਹ ਕੱਚਾ ਜਿਹਾ ਮੁਹੱਲਾ ਜਿਸ 'ਚ ਛੋਟੇ ਛੋਟੇ ਘਰ ਹੁੰਦੇ ਸਨ, ਜਿਸ 'ਚ ਕੀ ਕਹਿੰਦੇ ਨੇ ਲੱਕੜਾਂ ਦੀ ਅੱਗ ਦੇ ਚੁੱਲ੍ਹੇ ਬਲਦੇ ਹੁੰਦੇ ਸਨ, ਜਿੱਥੇ ਇੱਕ ਬਾੜਾ ਹੁੰਦਾ ਸੀ, ਅਸੀਂ ਮੱਝਾਂ ਦੇ ਆਲੇ ਦੁਆਲੇ ਖੇਲਦੇ ਹੁੰਦੇ ਸਨ, ਜਿੱਥੇ ਉਹ ਬਿਲਕੁਲ ਯਕਸਰ ਬਦਲ ਗਿਆ। ਬੜੀ ਬੜੀ ਬਿਲਡਿੰਗਸ ਆ ਗਈਆਂ ਨੇ, ਬੜੇ ਬੜੇ ਉੱਥੇ ਬਣ ਗਿਆ, ਮਤਲਬ ਕਿ ਲੋਕਾਂ ਨੇ ਅੱਛੀ ਇਮਾਰਤਾਂ ਬਣਾ ਲਈਆਂ ਨੇ। ਕੁਛ ਉਹ ਹੀ ਪੁਰਾਣੇ ਘਰ ਨੇ, ਕੁਛ ਉਹਨਾਂ ਨੂੰ ਰਿਪੇਅਰ ਕੀਤਾ, ਲੇਕਿਨ ਪਹਿਲਾਂ ਉਹ ਬਿਲਕੁਲ ਬਦਲ ਚੁੱਕਿਆ। ਲੇਕਿਨ ਮੈਂ ਜਦੋਂ ਵੀ ਜਾਂਦੀ ਹਾਂ ਮੈਨੂੰ ਉਹੀ ਲੱਗਦਾ ਵੇ ਕਿ ਇੱਥੇ ਫੁੱਫੋ ਦਾ ਘਰ ਸੀ, ਇੱਥੇ ਫੁੱਫੋ ਦਾ ਚੁੱਲ੍ਹਾ ਸੀ, ਇੱਥੇ ਅਸੀਂ ਪੀਂਘ ਝੂਟਨੇ ਹੁੰਦੇ ਸਾਂ, ਇੱਥੇ ਫੁੱਫੋ ਤੰਦੂਰ ਤਾਂਦੇ ਸਨ, ਅਸੀਂ ਰੋਟੀਆਂ ਪਕਾਉਂਦੇ ਹੁੰਦੇ ਸਾਂ। ਉਹ ਦਿਮਾਗ ਵਿੱਚੋਂ ਗੱਲਾਂ ਨਿਕਲਦੀਆਂ ਨਹੀਂ। ਹਾਲਾਂਕਿ ਉਹ ਕੋਈ ਪੁਰਤਇਸ਼ ਦੌਰ ਨਹੀਂ ਸੀ, ਕੋਈ ਐਸਾ ਨਹੀਂ ਸੀ ਕਿ ਅਸੀਂ ਕੋਈ ਬੜੀ ਉਹ ਲਗਜ਼ਰੀ ਲਾਈਫ ਗੁਜ਼ਾਰੀ ਹੈ ਤਾਂ ਵੀ ਸਾਨੂੰ ਉਹ ਯਾਦ ਆਉਂਦੀ ਹੋਵੇ, ਨਹੀਂ, ਬਿਲਕੁਲ ਸਾਦਾ ਸਿੰਪਲ ਜ਼ਿੰਦਗੀ ਸੀ। ਪਰ ਉਹ ਯਾਦਾਂ ਜਿਹੜੀਆਂ ਨੇ ਉਹ ਅਨਮੋਲ ਖਜ਼ਾਨੇ ਨੇ ਸਾਡੇ ਕੋਲ ਉਹਨਾਂ ਯਾਦਾਂ ਦੇ, ਕਿ ਜਦੋਂ ਸਾਡੇ ਕੋਲ ਅੱਖ ਕੰਢਾ ਨਹੀਂ ਹੁੰਦਾ ਸੀ ਔਰ ਅਸੀਂ ਕਿੰਨਾ ਚੰਗਾ ਟਾਈਮ ਉਹ ਜ਼ਿੰਦਗੀ ਦਾ ਗੁਜ਼ਾਰਿਆ ਕਿ ਜਿਹਦਾ ਕੋਈ ਬੰਦਾ ਸੋਚੇ ਨਾ ਤੇ ਉਹ ਤੋਲੋ ਨਾ, ਸੋਨੇ ਨਾਲੋਂ ਵੀ ਜ਼ਿਆਦਾ ਮਹਿੰਗੇ ਹੁੰਦੇ ਇਨਸਾਨ ਜਿਹੜੇ ਅਸੀਂ ਗੁਜ਼ਾਰ ਗਏ। ਤੇ ਚਲੋ ਜੀ ਠੀਕ ਹੈ, ਹੁਣ ਕੀ ਕਹਿੰਦੇ ਨੇ, ਇਹ ਤਾਂ ਕੁਦਰਤ ਦਾ ਕਾਨੂੰਨ ਹੈ ਨਾ ਕਿ ਇੱਕ ਜ਼ਿੰਦਗੀ ਇੱਕ ਜਗ੍ਹਾ ਨਹੀਂ ਖੜੀ ਹੁੰਦੀ। ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਨੇ ਕਿ ਬੋਲੀ ਅਸੀਂ ਬਹੁਤ ਖਾਧੀ ਪਾਕਿਸਤਾਨ ਵਿੱਚ, ਮਜ਼ੇ ਦੀ ਹੁੰਦੀ ਹੈ। ਬੋਲੀ ਤੇ ਗੁੜ ਵਾਲੀ ਖੀਰ ਬਣਾਈ ਜਾਂਦੀ ਸੀ, ਸਾਡੇ ਪਿੰਡ 'ਚੋਂ ਆਉਂਦੀ ਸੀ, ਤੇ ਖੀਰ ਵਾਲੇ ਪਤੀਲੇ ਅਸੀਂ ਵੀ ਬੜੇ ਚੱਟੇ ਨੇ ਵੀ, ਸਾਨੂੰ ਬੜਾ ਸ਼ੁਗਲ ਲੱਗਦਾ ਸੀ ਵੀ, ਇਹ ਬੜਾ ਸ਼ੁਗਲ ਹੁੰਦਾ ਸੀ ਕਿ ਖੀਰ ਵਾਲੇ ਪਤੀਲੇ ਚੱਟਣੇ। ਤੇ ਅੱਜ ਕੱਲ੍ਹ ਕਹਿੰਦੇ ਨੇ ਪਾਕਿਸਤਾਨੀ ਬੱਚੇ ਕੰਮ ਘੱਟ ਹੀ ਕਰਦੇ ਨੇ। ਤੇ ਵਿਆਹ ਵਾਲੀ ਬਾਰਿਸ਼ ਤੇ ਬਿੱਥ ਵੀ ਉਹਨਾਂ ਨੇ ਕਿਹਾ ਬੜੀ ਮਸ਼ਹੂਰ ਸੀ। ਤੇ ਮੇਰੇ ਸਾਰੇ ਬਚਪਨ ਦੇ ਦੋਸਤ ਉਹਨਾਂ ਨੇ ਕਿਹਾ ਕਿ ਇੱਥੇ ਹੀ ਨੇ 5th ਕਲਾਸ ਤੋਂ ਜਿਹੜੇ ਨੇ ਨਾ, ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਟਰੈਕ ਸ਼ੈਕ ਕਰ ਲੈਂਦਾ ਵਾ ਬਈ, ਫਿਕਰ ਨਾ ਕਰੋ ਕਿ ਮੇਰੇ ਸਾਰੇ ਦੋਸਤ ਕੁਝ 4 ਤੇ ਮੇਰੇ ਨਾਲ ਅਮਰੀਕਾ ਵਿੱਚ ਹੀ ਨੇ, ਤੇ ਕੁਛ ਸਊਦੀਆ ਚਲੇ ਗਏ, ਕੁਛ ਕਲਾਸ ਵਿੱਚ 9 ਹੀ ਤੇ ਬੱਚੇ ਸਨ। ਅਸੀਂ ਸਾਰੇ ਜਿਹੜਾ ਸਾਰੀ ਕਲਾਸ ਜਿਹੜੀ ਹੈ ਨਾ ਬਾਹਰ ਲਿਆਂਦੀ ਹੈ, ਯਾਨੀ ਓਵਰਸੀਜ਼। ਤੇ ਤੁਸੀਂ ਤਾਂ ਬਈ ਸ਼ਬੀਰ ਸਰ ਬੜੇ ਖੁਸ਼ਕਿਸਮਤ ਹੋ ਕਿ ਤੁਸੀਂ ਪੂਰੀ ਕਲਾਸ ਹੀ ਉੱਥੇ ਪਹੁੰਚੇ ਹੋਏ ਹੋ, ਤੇ ਬਈ ਇਸ ਤੋਂ ਜ਼ਿਆਦਾ ਹੋਰ ਕੀ ਅੱਛੀ ਗੱਲ ਹੋਏਗੀ। ਲੇਕਿਨ ਸ਼ਬੀਰ ਹੁਸੈਨ ਸਾਹਿਬ ਤੁਹਾਡਾ ਜ਼ਮਾਨਾ ਜਿਹੜਾ ਨਾ ਸਾਡੇ ਤੋਂ ਬਾਅਦ ਦਾ ਵੇ, ਤੇ ਤੁਸੀਂ ਕਾਫੀ ਫਿਰ ਇੱਕ ਰਾਬਤਾ ਰਿਹਾ, ਫਿਰ ਫੋਨ ਉਦੋਂ ਤੱਕ ਆ ਚੁੱਕੇ ਸਨ ਇਸ ਤਰ੍ਹਾਂ, ਤੇ ਕਾਫੀ ਔਰ ਬੜੀ ਅੱਛੀ ਗੱਲ ਹੈ। ਮੈਂ ਕਹਿੰਦੀ ਹਾਂ ਕਿ ਅਗਰ ਪੁਰਾਣੇ ਲੋਕਾਂ ਨਾਲ ਰਾਬਤਾ ਤੁਹਾਡਾ ਰਵੇ ਨਾ ਤਾਂ ਬੜਾ ਚੰਗਾ ਹੁੰਦਾ ਵੇ। ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੀ ਇੰਨੀ ਅੱਛੀ ਯਾਦ ਸ਼ੇਅਰ ਕੀਤੀ। ਮੈਂ ਇਸ ਤਰ੍ਹਾਂ ਤੁਹਾਨੂੰ ਕਮੈਂਟ ਕਰਨ ਦਾ ਕਹਿੰਦੀ ਹਾਂ ਕਿ ਤੁਸੀਂ ਕਮੈਂਟ ਕਰਦੇ ਹੋ ਨਾ, ਤੇ ਫਿਰ ਜਿਹੜਾ ਵੇ ਸਾਨੂੰ ਬੜਾ ਚੰਗਾ ਲੱਗਦਾ ਵੇ, ਬਹੁਤ ਹੀ ਮੈਨੂੰ ਅੱਛਾ ਲੱਗਦਾ ਵੇ ਕਿ ਫਿਰ ਮੈਨੂੰ ਗੱਲ ਕਰਨ ਦਾ ਮੌਕਾ ਮਿਲਦਾ। ਤੇ ਬਹੁਤ ਸ਼ੁਕਰੀਆ ਜੀ ਸ਼ਬੀਰ ਹੁਸੈਨ ਸਾਹਿਬ ਦਾ, ਤੁਸੀਂ ਖੀਰ ਖਾਧੀ ਹੈ ਤੇ ਤੁਸੀਂ ਔਰ ਇਰਨਾ ਆ ਗਏ ਥਾ ਜਿਸका इंतजार वो शाहकार आ गया, था यकीन के आएंगी ये रातां कभी, था यकीन के आएंगी ये रातां कभी, ਤੇ ਥਾ ਯਕੀਨ ਕਿ ਆਏਗੀ ਇਹ ਰਾਤਾਂ ਕभी। ਤੇ ਇਰਨਾ ਵੀ ਆ ਗਏ ਨੇ ਜੇ ਵਾਪਸ, ਆਪਣੀ ਮਸਰੂਫੀਆਤ ਉਹਨਾਂ ਦੀਆਂ ਮੱਠੀਆਂ ਪੈ ਗਈਆਂ ਨੇ ਤੇ ਉਹ ਆ ਗਏ ਨੇ। ਤੇ ਇਹਨਾਂ ਨੇ ਵੀ ਕਿਹਾ ਕਿ ਵੀ ਬੋਲੀ ਅਸੀਂ ਵੀ ਬੜੀ ਖਾਧੀ ਏ ਤੇ ਬਹੁਤ ਮਜ਼ਾ ਆਉਂਦਾ ਵੇ। ਤੇ ਉਹਨਾਂ ਨੇ ਖੀਰ ਪਰਾਠੇ ਦੀ ਤਾਰੀਫ ਕੀਤੀ, ਔਰ ਇਹਨਾਂ ਨੇ ਵੀ ਨਾ, ਮੇਰਾ ਖਿਆਲ ਹੈ ਅਨੀਲਾ ਔਰ ਇਹਨਾਂ ਨੇ ਇੰਨੇ ਕਮੈਂਟ ਕੀਤੇ ਨੇ ਕਿ ਸਟਾਈ ਹੋ ਗਿਆ, ਮੁਕਾਬਲਾ ਹੋ ਗਿਆ। ਮੈਂ ਗਿਣੇ ਨਹੀਂ ਨੇ, ਲੇਕਿਨ ਦੋਨਾਂ ਨੇ ਬਰਾਬਰ ਦੇ ਬਹੁਤ ਜ਼ਿਆਦਾ ਕਮੈਂਟ ਕੀਤੇ। ਸਾਰੇ ਦਿਲ ਦੀਆਂ ਨਾ
ਸਾਰੇ ਦਿਲ ਦੇ ਨਾ ਉਹ ਕੱਢ ਕੇ ਅੱਗੇ ਰੱਖ ਦਿੱਤਾ। ਕੱਢ ਕਲੇਜਾ ਹਾਜ਼ਰ ਕੀਤਾ, ਪਿੰਜਰਾ ਰਹਿ ਗਿਆ ਖਾਲੀ। ਤੇ ਇਹਨਾਂ ਨੇ ਆਪਣਾ ਜਿਹੜਾ ਸਾਰਾ ਜਜ਼ਬਾਤ ਜਿਹੜੇ ਛੁਪਾਏ ਹੋਏ ਸਨ ਇੰਨੇ ਦਿਨ ਦੇ, ਇਹਨਾਂ ਨੇ ਬਿਲਕੁਲ ਜਿਹੜਾ ਨਾ ਉਹ ਕੀ ਕਹਿੰਦੇ ਨੇ ਜਜ਼ਬਾਤ ਆਪਣੇ ਦੱਸੇ। ਇਹਨਾਂ ਨੇ ਦੱਸਿਆ ਸੀ ਕਿ ਜਿਹੜਾ ਹਲਵਾ ਤੇ ਕੁਲਚੇ ਵੀ ਖਾਣੇ ਹੁੰਦੇ ਸਾਂ, ਖੀਰ ਪਰਾਠਾ ਵੀ ਉਹਨਾਂ ਨੇ ਕਿਹਾ ਬਹੁਤ ਖਾਧਾ ਵੇ, ਔਰ ਬੋਲੀ ਵੀ ਉਹਨਾਂ ਨੇ ਕਿਹਾ ਤਾਂ ਬਹੁਤ ਖਾਧੀ ਅਸੀਂ, ਬਹੁਤ ਜ਼ਿਆਦਾ। ਤੇ ਉਹਨਾਂ ਨੇ ਕਿਹਾ ਕਿ ਵਾਹ ਵਾਹ ਕੀ ਜ਼ਮਾਨੇ ਸਨ ਉਹ ਜ਼ਮਾਨੇ, ਸੁੱਚੇ ਜ਼ਮਾਨੇ ਚਲੇ ਗਏ। ਤੇ ਮੇਰਾ ਕੋਸ਼ਿਸ਼ ਵੀ ਆਈ ਹੁੰਦੀ ਹੈ ਕਿ ਇਹੀ ਮਕਸਦ ਹੁੰਦਾ ਕਿ ਅਸੀਂ ਉਹਨਾਂ ਜ਼ਮਾਨਿਆਂ ਨੂੰ ਰਲ ਕੇ ਯਾਦ ਕਰੀਏ, ਕਿ ਇਹ ਮਤਲਬ ਨਹੀਂ ਹੁੰਦਾ ਕਿ ਮੈਂ ਇਕੱਲੀ ਤੁਹਾਨੂੰ ਆਪਣੀਆਂ ਸਟੋਰੀਆਂ ਸੁਣਾਈ ਜਾਵਾਂ। ਮੈਂ ਤਦੇ ਤੁਹਾਨੂੰ ਕਹਿੰਦੀ ਹਾਂ ਕਿ ਤੁਸੀਂ ਕਮੈਂਟ ਕਰੋ, ਆਪਣੀ ਕੋਈ ਯਾਦ ਸ਼ੇਅਰ ਕਰੋ, ਤਾਂ ਕਿ ਤੁਸੀਂ ਵੀ ਇਸ ਵਿੱਚ ਸ਼ਾਮਿਲ ਹੋਵੋ। ਤੁਸੀਂ ਦੇਖ ਕੇ ਗੱਲਾਂ ਸੁਣ ਕੇ ਤਾਂ ਜ਼ਰੂਰ ਆਪਣੇ ਜ਼ਮਾਨੇ 'ਤੇ ਪਹੁੰਚਦੇ ਹੋ, ਲੇਕਿਨ ਵੀ ਤੁਹਾਡੀ ਕੋਈ ਯਾਦ, ਤੁਹਾਡੀ ਕੋਈ ਚੀਜ਼ ਅਸੀਂ ਵੀ ਇਸ 'ਤੇ ਸ਼ੇਅਰ ਕਰਨੇ ਹਾਂ, ਤਾਂ ਮੈਨੂੰ ਖੁਦ ਬਹੁਤ ਚੰਗਾ ਲੱਗਦਾ ਵੇ ਕਿ ਅਸੀਂ ਸਾਰੇ ਲੋਕਾਂ, ਉਸ ਜ਼ਮਾਨੇ ਦੇ ਲੋਕ ਜਿਹੜੇ ਨੇ ਆਪਣੀ ਆਪਣੀ ਕਹਾਣੀ ਸੁਣਾਉਣ, ਆਪਣੀ ਆਪਣੀ ਸਟੋਰੀ ਦੱਸਣ। ਤੇ ਉਹ ਫਿਰ ਬਹੁਤ ਮੈਨੂੰ ਚੰਗਾ ਲੱਗਦਾ, ਮੈਨੂੰ ਬਹੁਤ ਚੰਗਾ ਲੱਗਦਾ ਜ਼ਾਤੀ ਤੌਰ 'ਤੇ, ਕਿ ਮੈਨੂੰ ਤੁਹਾਡਾ ਸਾਥ ਹੀ ਅੱਛਾ ਲੱਗਦਾ ਹੈ। ਤੇ तेरा साथ है कितना प्यारा, कम लगता है जीवन सारा, तेरे मिलन की लगन में हमें आना पड़ेगा दुनिया में दोबारा। ਤੇ ਸਾਨੂੰ ਦੁਬਾਰਾ ਆ ਕੇ ਯੂਟਿਊਬਰ ਹੀ ਬਣਨਾ ਪੈਣਾ ਵੀ, ਕਿ ਫਿਰ ਅਸੀਂ ਤੇ ਹੁਣ ਦੋਸਤੀ ਪਾ ਲਈਏ ਤੁਹਾਡੇ ਨਾਲ, ਤੇ ਅਸੀਂ ਸਾਰੇ ਦੋਸਤ ਬਣ ਗਏ ਆ। ਉਹ ਪੁਰਾਣੀਆਂ ਦੋਸਤੀਆਂ ਸਾਡੀਆਂ ਗਵਾਚ ਗਈਆਂ ਨੇ, ਲੇਕਿਨ ਨਵੀਆਂ ਦੋਸਤੀਆਂ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ ਕਿੰਨੇ ਦਿਨ ਵੀ ਤੁਸੀਂ ਗਾਇਬ ਰਹਿੰਦੇ ਹੋ ਪਰ ਮੇਰੇ ਵਿਹੜੇ 'ਚ ਆ ਜਾਂਦੇ ਹੋ। ਔਰ ਮੇਰੇ ਲਈ ਬੜੀ ਇਹ ਫਖਰੀ ਆ ਜਿਹੜਾ ਨਾ ਲਮਹਾ ਹੁੰਦਾ ਵੇ, ਕਿ ਮੈਨੂੰ ਬੜਾ ਚੰਗਾ ਲੱਗਦਾ। ਮੈਂ 9 ਮਹੀਨੇ ਦੀ 10 ਮਹੀਨੇ ਦੀ ਗੈਰ ਹਾਜ਼ਰੀ ਤੋਂ ਬਾਅਦ ਆਈ, ਤੁਸੀਂ ਸਾਰੇ ਆ ਕੇ ਮੇਰੇ ਨਾਲ ਜੁੜ ਗਏ, ਤੇ ਮੈਨੂੰ ਬੜਾ ਚੰਗਾ ਲੱਗਿਆ। ਤੇ ਹੁਣ ਵੀ ਤੁਸੀਂ ਜਿਹੜਾ ਆ ਜਾਂਦੇ ਹੋ। ਮੇਰੇ ਫਿਜ਼ਾ ਜੱਬਾਰ ਜਿਹੜੇ ਨੇ ਉਹਨਾਂ ਦਾ ਅਸੀਂ ਪੜ੍ਹਨ ਲੱਗੇ ਹਾਂ। ਉਹ ਕਹਿੰਦੇ ਨੇ ਅਸਲਾਮ ਅਲੈਕੁਮ, ਤੇ ਨਾਲ ਉਹਨਾਂ ਨੇ ਹਾਰਟ ਭੇਜ ਦਿੱਤੇ ਨੇ, 3 ਐਡੇ ਸੋਹਣੇ ਹਾਰਟ ਭੇਜੇ ਨੇ ਨਾ, ਵੀ ਗੱਲ ਹੀ ਛੱਡ ਦਿਓ। ਤੇ ਉਹਨੇ ਖੀਰ ਪਰਾਠੇ ਦਾ ਵਾਕਈ ਤਾਰੀਫ ਕੀਤੀ ਕਿ ਬਹੁਤ ਮਜ਼ੇਦਾਰ ਲੱਗਦਾ ਵੇ, ਖੀਰ ਪਰਾਠਾ ਖਾਓ ਨਾ ਤੇ ਬਹੁਤ ਮਜ਼ੇਦਾਰ। ਔਰ ਉਹਨਾਂ ਨੇ ਗਰਮਾ ਗਰਮ ਬੋਲੀ ਵੀ, ਤੇ ਹੋਬਲੂ ਵੀ ਬੜਾ ਮਜ਼ੇਦਾਰ ਹੁੰਦਾ ਹੈ। ਉਹਨਾਂ ਨੇ ਕਿਹਾ ਬਹਿਸ ਕਲੋਨੀ ਤੇ ਹਲੇ ਵੀ ਹੈਗੀ, ਤੇ ਉਹ ਕੋਈ ਮਸਲਾ ਹੀ ਨਹੀਂ, ਬਹਿਸ ਕਲੋਨੀ ਦੇ ਹਲੇ ਵੀ ਮੌਜੂਦ ਹੁੰਦੀਆਂ ਨੇ ਬਹਿਸ ਕਲੋਨੀਆਂ। ਤੇ ਤੁਸੀਂ ਜਿਹੜਾ ਨਾ ਬੜੀਆਂ ਚੰਗੀਆਂ ਗੱਲਾਂ ਕਰਦੇ ਹੋ। ਉਹਨਾਂ ਨੇ ਕਿਹਾ ਤੁਸੀਂ ਮੇਰੇ ਕਮੈਂਟ ਦਾ ਜਵਾਬ ਜ਼ਰੂਰ ਦਿਓ। ਤੇ ਉਹਨਾਂ ਨੇ ਕਿਹਾ ਮੈਂ ਤੇ ਬਿਸਕਿਟ ਚਾਹ ਵਿੱਚ ਡੁੱਬ ਕੇ ਖਾਂਦੀ ਹਾਂ, ਮੈਂ ਤੇ ਚਾਹ ਵਿੱਚ ਸੇਵੀਆਂ ਵੀ ਪਾ ਕੇ ਖਾਂਦੀ ਹਾਂ। ਤੇ ਉਹ ਕਹਿੰਦੇ ਨੇ ਉਹਨਾਂ ਨੇ ਕਿਹਾ ਤੁਹਾਡੀ ਆਵਾਜ਼ ਬੜੀ ਚੰਗੀ ਹੈ, ਤੁਸੀਂ ਗੱਲਾਂ ਬੜੀਆਂ ਚੰਗੀਆਂ ਕਰਦੇ ਹੋ, ਤੇ ਮੈਂ ਰੋਜ਼ਾਨਾ ਤੁਹਾਨੂੰ ਦੇਖ ਰਹੀ ਹਾਂ 2 ਸਾਲ ਤੋਂ ਉੱਪਰ ਹੋ ਗਿਆ। ਤੇ ਬਈ ਬਹੁਤ ਸ਼ੁਕਰੀਆ ਤੁਹਾਡਾ ਫਿਜ਼ਾ। ਪਰ ਇਹ ਕਿ ਤੁਸੀਂ, ਮੈਂ ਇਸ ਤੋਂ ਹੀ ਕਈ ਦਫਾ ਕਿਹਾ ਵੇ, ਕਈ ਦਫਾ ਮੱਥਾ ਮਾਰਿਆ ਤੁਹਾਡੇ ਨਾਲ ਮੈਂ, ਕਿ ਵੀ ਜਦੋਂ ਤੁਸੀਂ ਕਮੈਂਟ ਕਰਦੇ ਹੋ ਫਿਰ ਮੈਨੂੰ ਪਤਾ ਚੱਲਦਾ ਮੇਰੇ ਨਾਲ ਕੌਣ ਜੁੜਿਆ ਵੇ। ਜਦੋਂ ਇੱਕ ਵਿਊ ਮੈਨੂੰ ਜਿੰਨੇ ਵੀ ਮਿਲਣ, ਮੈਨੂੰ ਪਤਾ ਨਹੀਂ ਚੱਲਦਾ ਕਿ ਉਹ ਕਿਹਨੇ ਕਿਹਨੇ ਦੇਖਿਆ ਵੇ, ਲੇਕਿਨ ਕਮੈਂਟ ਤੋਂ ਹੀ ਉਹ ਨਾਂ ਦੇ ਨਾਲ ਫਿਰ ਪਤਾ ਚੱਲਦਾ ਵੇ ਕਿ ਵੀ ਫਲਾਣਾ ਬੰਦਾ ਮੇਰੇ ਨਾਲ ਜੁੜਿਆ। ਇਸ ਤੋਂ ਵੀ ਮੈਂ ਕਹਿੰਦੀ ਹਾਂ ਕਿ ਤੁਸੀਂ ਕਮੈਂਟ ਕਰੋ, ਆਪਣੀ ਕੋਈ ਯਾਦ ਵੀ ਸ਼ੇਅਰ ਕਰੋ ਮੇਰੇ ਨਾਲ, ਤੇ ਮੈਨੂੰ ਪਤਾ ਵੀ ਚੱਲੇ ਕਿ ਕੌਣ ਜੁੜਿਆ ਵੇ ਮੇਰੇ ਸਾਡੇ ਨਾਲ। ਤੇ ਤੁਸੀਂ ਅੱਜ 2 ਸਾਲ ਤੋਂ ਦੇਖ ਰਹੇ ਹੋ, ਪਰ ਤੁਸੀਂ ਕਿਹਾ ਕਿ ਮੈਂ ਕਮੈਂਟ ਅੱਜ ਕਰ ਰਹੀ ਹਾਂ, ਤੇ ਦੇਖੋ ਤੁਸੀਂ ਹੁਣ ਕੀਤਾ ਕਮੈਂਟ, ਤੇ ਫਿਰ ਮੈਨੂੰ ਪਤਾ ਚੱਲਿਆ ਨਾ, ਵਰਨਾ ਹਲੇ 2 ਸਾਲ ਹੋਰ ਲੰਘ ਜਾਣੇ ਸਨ, ਸਾਨੂੰ ਕੀ ਪਤਾ ਚੱਲਣਾ ਸੀ ਕਿਹੜੀ ਫਿਜ਼ਾ ਵੇ ਜਿਹੜੀ ਸਾਨੂੰ ਦੇਖ ਰਹੀ ਹੈ ਤੇ ਸਾਨੂੰ ਦੱਸ ਰਹੀ ਹੈ ਵੀ ਭੈਂਸ ਕਲੋਨੀ ਤੇ ਹਲੇ ਵੀ ਹੈਗੀ। ਕਰਾਚੀ ਦੀ ਭੈਂਸ ਕਲੋਨੀ ਵੀ ਬੜੀ ਮਸ਼ਹੂਰ ਹੈ, ਇੱਕ ਇਲਾਕਾ ਵੀ ਭੈਂਸ ਕਲੋਨੀ, ਤੇ ਇਹਨਾਂ ਨੇ ਸ਼ਾਇਦ ਉਹਦਾ ਹੀ ਜ਼ਿਕਰ ਕੀਤਾ ਵੇ। ਤੇ ਬਹਿਰਹਾਲ ਹੈ ਵੀ ਕਿ ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ। ਤੇ ਤੁਸੀਂ ਜਿਹੜਾ ਨਾ ਇੱਕ ਵਿੱਚ ਲਿਖਿਆ, ਅਬ ਕੇ ਹਮ ਵਿਛੜੇ तो शायद कभी ख्वाबों में मिले, जिस तरह सूखे हुए फूल किताबों, नहीं गलत तर्ज पड़ गई, जिस तरह सूखे हुए फूल किताबों में मिले, अब के हम बिछड़े तो शायद। ਤੇ ਬਈ ਦੁਆ ਕਰੋ ਮਹਿੰਦੀ ਹਸਨ ਦੀ ਰੂਹ ਨਾ ਕਿਤੇ ਸੁਣ ਲਵੇ ਗਾਣਾ। ਤੇ ਇਹ ਮੈਂ ਪਾ ਦਿੱਤਾ ਆਪਣਾ ਜਿਹੜਾ ਅਸੀਂ ਬਣਾਉਣਾ ਸ਼ਾਮ ਨੂੰ ਕਾਹਵਾ, ਉਹ ਮੈਂ ਪਾਣੀ ਰੱਖਿਆ ਹੋਇਆ ਸੀ ਕਿ ਤਾਂ ਕਿ ਇਹਨੂੰ ਵੀ ਅਸੀਂ ਦਮ ਦੇ ਦਈਏ। ਵੀ ਦੁਆ ਕਰਿਓ ਕਿ ਮਹਿੰਦੀ ਹਸਨ ਦੀ ਰੂਹ ਨਾ ਕਿਤੇ ਗਾਣਾ ਸੁਣ ਲਵੇ, ਉਹਨੇ ਆ ਕੇ ਮੈਨੂੰ ਚਿੰਬੜ ਜਾਣਾ ਵੇ, ਉਹਨੇ ਕਹਿਣਾ ਤੇ ਮੇਰੇ ਗਾਣੇ ਨਾ
ਕੀਤਾ ਕੀ ਹੈ, ਤੂੰ ਤੂੰ ਕਿੰਨੇ ਬੇਸੁਰੀ ਔਰ ਐਡਾ ਵੱਡਾ ਸਿੰਗਰ, ਔਰ ਤੂੰ ਤਬਾਹੀ ਫੇਰ ਦਿੱਤੀ ਇਸ ਗਾਣੇ ਦੀ। ਲੇਕਿਨ ਉਹ ਕਹਿੰਦੇ ਨਹੀਂ, ਸ਼ੌਕ ਦਾ ਮੁੱਲ ਕੋਈ ਨਹੀਂ, ਅਸੀਂ ਤਾਂ ਆਪਸ 'ਚ ਗੱਪਸ਼ਪ ਕਰਨੀ ਹੁੰਦੀ ਹੈ, ਅਸੀਂ ਆਪਸ 'ਚ ਕੀ ਕਹਿੰਦੇ ਨੇ ਦੋਸਤ ਸਾਰੇ ਇਕੱਠੇ ਹੁੰਦੇ ਆ, ਫਿਰ ਦੋਸਤਾਂ ਦੀ ਸ਼ਰਾਰਤਾਂ ਚੱਲਦੀਆਂ ਨੇ ਔਰ ਦੋਸਤਾਂ ਦੇ ਗੱਪਸ਼ਪ ਵੀ ਚੱਲਦੀ ਹੈ। ਤੇ ਫਿਰ ਇਸ ਤਰ੍ਹਾਂ ਬੇਸੁਰੇ ਸਿੰਗਰ ਵੀ ਜਿਹੜੇ ਨੇ ਸੁਰ ਵਿੱਚ ਆ ਜਾਂਦੇ ਨੇ, ਉਹ ਕਹਿੰਦੇ ਨੇ ਚਲੋ ਵੀ ਕੋਈ ਗੱਲ ਨਹੀਂ, ਸਾਨੂੰ ਤਾਂ ਜਿਹੜਾ ਸ਼ਾਬਾਸ਼ੀ ਤੇ ਮਿਲ ਹੀ ਜਾਣੀ ਹੈ। ਤੇ ਇਹ ਦੇਖ ਲਓ ਵੀ ਮੈਂ ਗਮਲਾ ਲਿਆ ਕੇ ਅੰਦਰ ਰੱਖਿਆ ਵੀ, ਹੁਣ ਮੈਂ ਇਸ ਪਾਸੇ ਲੱਗਣਾ ਵੀ ਇਹ ਸਾਰਾ ਕਾਊਂਟਰ ਸ਼ਾਊਂਟਰ ਸਾਫ਼ ਕਰਨਾ ਹੈ, ਔਰ ਆਪਣੇ ਇਹ ਪਲਾਂਟ ਜਿਹੜੇ ਨੇ ਇਹਨੂੰ ਮੈਂ ਜਿਹੜਾ ਨਾ ਕੋਸ਼ਿਸ਼ ਕਰਨੀ ਹੈ ਕਿ ਉੱਗ ਜਾਵੇ। ਤੇ ਅਗਰ ਉੱਗਿਆ ਤਾਂ ਠੀਕ ਹੈ, ਕੱਲ ਮੈਂ YouTube ਵੀ ਬੜੀ ਖੰਗਾਲੀ, ਕੱਲ ਮੈਂ ਗੂਗਲ ਪਾ ਦੇ ਵੀ ਬੜੇ ਤਰਲੇ ਮਿੰਨਤਾਂ ਕੀਤੀਆਂ ਵੀ ਮੈਨੂੰ ਦੱਸ ਬਈ, ਤੇ ਸਭ ਦੀ ਖਿਦਮਤ ਮੈਂ ਹਾਸਿਲ ਕੀਤੀਆਂ। ਤੇ ਹੁਣ ਅੱਲਾ ਕਰੇ ਅਸੀਂ ਇਸ 'ਚ ਕਾਮਯਾਬ ਹੋ ਜਾਈਏ। ਤੇ ਫਿਰ ਮਿਲਦੇ ਹਾਂ, ਹੁਣ ਤੁਹਾਡੇ ਕੌਮੀ ਡਿਊਟੀ ਦਾ ਟਾਈਮ ਸ਼ੁਰੂ ਹੋ ਗਿਆ। ਤੁਸੀਂ ਜਿਹੜਾ ਨਾ ਕੀ ਕਹਿੰਦੇ ਨੇ ਇੱਕ ਅੱਛਾ ਜਿਹਾ ਕਮੈਂਟ ਕਰਨਾ ਆਪਣੇ ਬਚਪਨ ਦੀਆਂ ਵਾਲੇ। ਤੁਸੀਂ ਮੈਨੂੰ ਦੱਸਣਾ ਵੀ ਆਈ ਕਿ ਮੈਨੂੰ ਇਹ ਤੁਸੀਂ ਫਰੂਟ ਚਾਟ ਬਚਪਨ 'ਚ ਖਾਧੀ ਸੀ, ਕਿਸ ਏਜ ਵਿੱਚ ਖਾਧੀ? ਜ਼ਰ ਸ਼ਮਾ, ਸ਼ਬੀਰ ਹੁਸੈਨ ਸਾਹਿਬ, ਇਹ ਤੁਸੀਂ ਸਾਰੇ ਤੇ ਸਾਡੇ ਤੋਂ ਬਹੁਤ ਛੋਟੇ ਹੋ, ਨਾਹੀਦ ਹੋ ਗਈ ਹੈ, ਸਾਰੇ ਤੁਸੀਂ ਛੋਟੇ ਹੋ ਸਾਡੇ ਤੋਂ, ਫਿਜ਼ਾ ਦੀ ਏਜ ਦਾ ਮੈਨੂੰ ਅੰਦਾਜ਼ਾ ਨਹੀਂ। ਲੇਕਿਨ ਇਰਨਾ ਔਰ ਜਿਵੇਂ ਕੇ ਬੇਗਮ ਦਾ ਵੀ ਮੈਂ ਸ਼ੁਕਰੀਆ ਅਦਾ ਕਰਨੀ ਆ, ਕੇ ਬੇਗਮ ਵੀ ਬੜਾ ਰੈਗੂਲਰ ਕਮੈਂਟ ਕਰਦੇ ਨੇ। ਤੇ ਕੇ ਬੇਗਮ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਬਚਪਨ 'ਚ, ਕਿਉਂਕਿ ਉਹ ਜ਼ਮਾਨੇ ਐਸੇ ਸਨ ਕਿ ਫਰੂਟ ਚਾਟ ਦਾ ਇੰਨਾ ਤਸੱਵੁਰ ਨਹੀਂ ਸੀ, ਤੇ ਫਰੂਟ ਚਾਟ ਤੁਸੀਂ ਖਾਂਦੇ ਸੋ ਤਾਂ ਉਹਨੂੰ ਕੀ ਕਹਿੰਦੇ ਸੋ? ਫਰੂਟ ਚਾਟ ਤਾਂ ਚਲੋ ਬਣਦੀ ਸੀ, ਲੇਕਿਨ ਮੈਂ ਤਾਂ ਕਦੀ ਫਰੂਟ ਚਾਟ ਦਾ ਲਫ਼ਜ਼ ਨਹੀਂ ਸੁਣਿਆ ਸੀ। ਮੈਂ ਤਾਂ ਹਮੇਸ਼ਾ ਪਤਕੁਨੀ ਤੇ ਮੇਰੀ ਹੈਰਤਾਂ ਦੀ ਇੰਤਹਾ ਹੋ ਗਈ ਸੀ ਜਦੋਂ ਕਿ ਫਰੂਟ ਚਾਟ ਖਾਓਗੀ, ਤੇ ਮੈਂ ਪਰੇਸ਼ਾਨ ਹੋ ਗਈ ਕਿ ਇਹ ਵੀ ਕਿਹੜੀ ਬਲਾ ਆ ਗਈ ਹੈ। ਤੇ ਚਲੋ ਜੀ, ਤੁਸੀਂ ਆਪਣਾ ਜ਼ਰੂਰ ਸ਼ੇਅਰ ਕਰਿਓ ਮੇਰੇ ਨਾਲ ਕਿ ਤੁਹਾਡੇ ਘਰ 'ਚ ਕਿਸ ਤਰ੍ਹਾਂ ਬਣਦੀ ਫਰੂਟ ਚਾਟ। ਕੋਈ ਵੀ ਇਸ ਹਵਾਲੇ ਦੇ ਨਾਲ ਕਮੈਂਟ ਕਰ ਦਿਓ, ਤੇ ਲਾਈਕ ਕਰ ਦਿਓ, ਸਬਸਕ੍ਰਾਈਬ ਅਗਰ ਕਿਸੇ ਨੂੰ ਚੰਗਾ ਲੱਗੇ ਤਾਂ ਵੀ ਉਹ ਸਬਸਕ੍ਰਾਈਬ ਵੀ ਕਰ ਦੇਵੇ, ਕੋਈ ਮਨਾ ਨਹੀਂ ਹੈ ਕਿਸੇ ਨੂੰ। ਅੱਲਾ ਹਾਫਿਜ਼।